ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 9 ਜੂਨ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਕੱਲਾ ਹੀ ਵਜ੍ਹਾ ਤੇ ਖਾਲਕ। ਸੁਨਹਿਰੀ ਮਤਨ: ਇਮਸਾਲ। ਖੁਦਾਵੰਦ ਨੇ ਸਿਆਣ ਦੇ ਨਾਲ ਧਰਤੀ ਦੀ ਨਿਉ ਰੱਖੀ ਤੇ ਫਹਿਮ ਨਾਲ ਅਸਮਾਨ ਨੂੰ ਕਾਇਮ ਕੀਤਾ। ਜਵਾਬੀ ਪੜ੍ਹਾਈ। ਜ਼ਬੂਰ। ਆਓ ਅਸੀਂ ਰੱਬ ਦੇ ਸਾਹਮਣੇ ਨਗਮਾ ਸਰਾਈ ਕਰੀਏ, ਆਪਣੀ ਚਟਾਨ ਦੇ ਸਾਹਮਣੇ ਖੁਸ਼ੀ ਨਾਲ ਲਲਕਾਰੀਏ, ਸ਼ੁਕਰ ਕਰਦਿਆਂ ਹੋਏ ਉਹਦੇ ਕੋਲ ਹਾਜ਼ਰ ਹੋਈਏ, ਜ਼ਬੂਰ ਗਾਉਂਦਿਆਂ ਹੋਏ ਉਹਦੇ ਅੱਗੇ ਖੁਸ਼ੀ ਨਾਲ ਲਲਕਾਰੀਏ, ਕਿਉਂ ਜੇ ਉਹ ਖੁਦਾਵੰਦ ਵੱਡਾ ਰੱਬ ਏ ਤੇ ਸਾਰੇ ਇਲਾਹੀਆਂ ਉੱਤੇ ਵੱਡਾ ਬਾਦਸ਼ਾਹ ਏ। ਧਰਤੀ ਦੀਆਂ ਡੂੰਘਿਆਈਆਂ ਉਹਦੇ ਕਬਜ਼ੇ ਵਿੱਚ ਨੇ, ਪਹਾੜਾਂ ਦੀਆਂ ਚੋਟੀਆਂ ਵੀ ਉਹਦੀਆਂ ਨੇ। ਸਮੁੰਦਰ ਉਹਦਾ ਏ, ਉਹਨੇ ਹੀ ਉਹਨੂੰ ਬਣਾਇਆ ਤੇ ਉਹਦੇ ਹੱਥਾਂ ਨੇ ਖੁਸ਼ਕੀ ਨੂੰ ਵੀ ਤਿਆਰ ਕੀਤਾ। ਆਓ ਅਸੀਂ ਝੁਕੀਏ ਤੇ ਸਜਦਾ ਕਰੀਏ ਤੇ ਆਪਣੇ ਖਾਲਕ ਰੱਬ ਦੇ ਸਾਹਮਣੇ ਗੋਡੇ ਟੇਕੀਏ। ਦਰਸੀਵਾਜ਼ ਬਾਈਬਲ ਵਿੱਚੋਂ ਪਦਾਇਸ਼। ਰੱਬ ਨੇ ਸ਼ੁਰੂ ਵਿੱਚ ਧਰਤੀ ਤੇ ਅਸਮਾਨ ਨੂੰ ਪੈਦਾ ਕੀਤਾ। ਫਿਰ ਰੱਬ ਨੇ ਆਖਿਆ ਵੀ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਵੀ ਵਾਂਗਰ ਬਣਾਈਏ, ਤੇ ਉਹ ਸਮੁੰਦਰ ਦੀਆਂ ਮੱਛੀਆਂ ਤੇ ਅਸਮਾਨ ਦੇ ਪਰਿੰਦਿਆਂ ਤੇ ਚੌਪਾਇਆਂ ਤੇ ਸਾਰੀ ਧਰਤੀ ਤੇ ਸਾਰੇ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜਦੇ ਨੇ ਇਖਤਿਆਰ ਰੱਖਣ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ ਤੇ ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰ ਤੇ ਨਾਰੀ ਉਹਨਾਂ ਨੂੰ ਪੈਦਾ ਕੀਤਾ। ਤੇ ਰੱਬ ਨੇ ਸਭ ਕੁਝ ਉੱਤੇ ਜੋ ਉਹਨੇ ਬਣਾਇਆ ਸੀ ਨਜ਼ਰ ਕੀਤੀ ਤੇ ਵੇਖਿਆ ਭਈ ਬਹੁਤ ਚੰਗਾ ਏ। ਯਸਾਇਆ: ਮੈਂ ਹੀ ਰੱਬ ਵਾਂ, ਹੋਰ ਕੋਈ ਨਹੀਂ, ਮੇਰੇ ਸਿਵਾ ਕੋਈ ਰੱਬ ਨਹੀਂ। ਮੈਂ ਤੇਰੀ ਕਮਰ ਬੰਨੀ, ਭਾਵੇਂ ਤੂੰ ਮੈਨੂੰ ਨਾ ਪਛਾਣਿਆ। ਐ ਅਸਮਾਨ ਉੱਤੋਂ ਟਪਕ ਜਾ, ਬੱਦਲ ਤਰਾਸਤਬਾਜ਼ੀ ਵਰਾਉਣ, ਧਰਤੀ ਖੁੱਲ੍ਹ ਜਾਵੇ ਤੇ ਮੁਕਤੀ ਤੇ ਸੱਚਾਈ ਦਾ ਫਲ ਲਿਆਵੇ। ਉਹ ਉਹਨਾਂ ਨੂੰ ਇਕੱਠਿਆਂ ਉਗਾਵੇ। ਮੈਂ ਰੱਬ ਉਹਨਾਂ ਨੂੰ ਪੈਦਾ ਕਰਨ ਵਾਲਾ ਵਾਂ। ਮੈਂ ਧਰਤੀ ਬਣਾਈ, ਉਹਦੇ ਉੱਤੇ ਇਨਸਾਨ ਨੂੰ ਪੈਦਾ ਕੀਤਾ, ਤੇ ਮੈਂ ਹੀ ਅਸਮਾਨ ਨੂੰ ਤਾਨਿਆ ਤੇ ਉਹਦੇ ਸਾਰੇ ਲਸ਼ਕਰਾਂ ਉੱਤੇ ਮੈਂ ਹੀ ਹੁਕਮ ਕੀਤਾ। ਕਿਉਂ ਜੇ ਖੁਦਾਵੰਦ ਜਿਹਨੇ ਅਸਮਾਨ ਪੈਦਾ ਕੀਤਾ ਉਹ ਹੀ ਰੱਬ ਏ, ਉਹਨੇ ਹੀ ਧਰਤੀ ਬਣਾਈ ਤੇ ਤਿਆਰ ਕੀਤੀ, ਉਹਨੇ ਹੀ ਉਹਨੂੰ ਕਾਇਮ ਕੀਤਾ। ਉਹਨੇ ਉਹਨੂੰ ਫਜ਼ੂਲ ਪੈਦਾ ਨਹੀਂ ਕੀਤਾ, ਬਲਕਿ ਉਹਨੂੰ ਆਬਾਦੀ ਲਈ ਸਜਾਇਆ। ਉਹ ਇੰਝ ਆਖਦਾ ਏ ਭਈ ਮੈਂ ਰੱਬ ਵਾਂ ਤੇ ਮੇਰੇ ਸਿਵਾ ਕੋਈ ਨਹੀਂ। ਹੋਸੇ: ਜਦੋਂ ਇਸਰਾਈਲ ਹਲੇ ਬੱਚਾ ਹੀ ਸੀ, ਮੈਂ ਉਹਦੇ ਨਾਲ ਮੁਹੱਬਤ ਰੱਖੀ ਤੇ ਆਪਣੇ ਪੁੱਤਰ ਨੂੰ ਮਿਸਰ ਤੋਂ ਬੁਲਾਇਆ। ਖਰੂਜ: ਤੇ ਇਸਰਾਈਲੀ ਕੌਮ ਨੂੰ ਮਿਸਰ ਵਿੱਚ ਬੂਦੋਬਾਸ਼ ਕਰਦਿਆਂ ਹੋਏ 430 ਵਰ੍ਹੇ ਹੋਏ ਸੀ। ਖਰੂਜ: ਤੇ ਮੂਸਾ ਨੇ ਲੋਕਾਂ ਨੂੰ ਆਖਿਆ ਭਈ ਤੁਸੀਂ ਇਸ ਦਿਨ ਨੂੰ ਯਾਦ ਰੱਖਿਓ, ਜਿਹਦੇ ਵਿੱਚ ਤੁਸੀਂ ਮਿਸਰ ਤੋਂ ਜਿਹੜਾ ਗੁਲਾਮੀ ਦਾ ਘਰ ਏ ਨਿਕਲੇ, ਕਿਉਂ ਜੇ ਖੁਦਾਵੰਦ ਆਪਣੀ ਬਾਂਹ ਦੇ ਜ਼ੋਰ ਨਾਲ ਤੁਹਾਨੂੰ ਉੱਥੋਂ ਕੱਢ ਲਿਆਇਆ, ਬਲਕਿ ਰੱਬ ਉਹਨਾਂ ਨੂੰ ਚੱਕਰ ਦਵਾ ਕੇ ਪਹਿਰੇ ਕੁਲਜ਼ਮ ਦੇ ਬੀਆਬਾਨ ਦੇ ਰਾਹੀਂ ਲੈ ਗਿਆ, ਤੇ ਇਸਰਾਈਲੀ ਕੌਮ ਮਿਸਰ ਦੇ ਮੁਲਕ ਵਿੱਚੋਂ ਮਸੱਲਾ ਨਿਕਲੇ ਸੀ। ਤੇ ਖੁਦਾਵੰਦ ਉਹਨਾਂ ਨੂੰ ਦਿਨ ਨੂੰ ਰਾਹ ਵਿਖਾਉਣ ਲਈ ਸਤੂਨ ਵਿੱਚ ਤੇ ਰਾਤ ਨੂੰ ਲੋ ਦੇਣ ਲਈ ਅੱਗ ਦੇ ਸਤੂਨ ਵਿੱਚ ਹੋ ਕੇ ਉਹਨਾਂ ਦੇ ਅੱਗੇ ਟੁਰਦਾ ਸੀ, ਤਾਂ ਜੋ ਉਹ ਦਿਨ ਰਾਤ ਚੱਲ ਸਕਣ। ਖਰੂਜ: ਤੇ ਰੱਬ ਨੇ ਮੂਸਾ ਨੂੰ ਆਖਿਆ, ਤੇ ਮੈਂ ਫਰਾਊਨ ਦੇ ਦਿਲ ਨੂੰ ਸਖਤ ਕਰਾਂਗਾ ਤੇ ਉਹ ਉਹਨਾਂ ਦਾ ਪਿੱਛਾ ਕਰੇਗਾ, ਤੇ ਮੈਂ ਫਰਾਊਨ ਤੇ ਉਹਦੇ ਸਾਰੇ ਲਸ਼ਕਰ ਉੱਤੇ ਮੁਮਤਾਜ਼ ਹੋਵਾਂਗਾ, ਤੇ ਮਿਸਰੀ ਜਾਣ ਲੈਣਗੇ ਭਈ ਖੁਦਾਵੰਦ ਮੈਂ ਵਾਂ। ਤੇ ਉਹਨਾਂ ਨੇ ਇੰਝ ਹੀ ਕੀਤਾ। ਜਦ ਮਿਸਰ ਦੇ ਬਾਦਸ਼ਾਹ ਨੂੰ ਖਬਰ ਮਿਲੀ ਭਈ ਉਹ ਲੋਕ ਟੁਰ ਪਏ ਨੇ, ਤੇ ਫਰਾਊਨ ਤੇ ਉਹਦੇ ਖਾਦਮਾਂ ਦਾ ਦਿਲ ਉਹਨਾਂ ਲੋਕਾਂ ਵੱਲੋਂ ਫਿਰ ਗਿਆ, ਤੇ ਉਹ ਆਖਣ ਲੱਗੇ ਭਈ ਅਸੀਂ ਇਹ ਕੀ ਕੀਤਾ, ਭਈ ਇਸਰਾਈਲੀਆਂ ਨੂੰ ਆਪਣੀ ਖਿਦਮਤ ਤੋਂ ਛੁੱਟੀ ਦੇ ਕੇ ਉਹਨਾਂ ਨੂੰ ਜਾਣ ਦਿੱਤਾ। ਤੇ ਉਹਨੇ 600 ਚੁਣੇ ਹੋਏ ਰੱਥ, ਬਲਕਿ ਮਿਸਰ ਦੇ ਸਾਰੇ ਰੱਥ ਲਏ, ਤੇ ਉਹਨਾਂ ਸਾਰਿਆਂ ਵਿੱਚ ਸਰਦਾਰਾਂ ਨੂੰ ਬਿਠਾਇਆ। ਤੇ ਖੁਦਾਵੰਦ ਨੇ ਮਿਸਰ ਦੇ ਬਾਦਸ਼ਾਹ ਫਰਾਊਨ ਦਾ ਦਿਲ ਸਖਤ ਕਰ ਦਿੱਤਾ, ਤੇ ਉਹਨੇ ਇਸਰਾਈਲੀ ਕੌਮ ਦਾ ਪਿੱਛਾ ਕੀਤਾ,
ਕਿਉਂ ਜੇ ਬਨੀ ਇਸਰਾਈਲ ਬੜੇ ਫਖਰ ਨਾਲ ਨਿਕਲੇ ਸੀ। ਤੇ ਜਦ ਫਰਾਉਨ ਨੇੜੇ ਆ ਗਿਆ ਤਦ ਇਸਰਾਏਲੀ ਕੌਮ ਨੇ ਅੱਖ ਚੁੱਕ ਕੇ ਵੇਖਿਆ ਭਈ ਮਿਸਰੀ ਉਹਨਾਂ ਦਾ ਪਿੱਛਾ ਕਰਦੇ ਆ ਰਹੇ ਨੇ, ਤੇ ਉਹ ਬਹੁਤ ਡਰ ਗਏ। ਤਦ ਇਸਰਾਏਲੀ ਕੌਮ ਨੇ ਖੁਦਾਵੰਦ ਅੱਗੇ ਫਰਿਆਦ ਕੀਤੀ। ਤਦ ਮੂਸਾ ਨੇ ਲੋਕਾਂ ਨੂੰ ਆਖਿਆ, ਡਰੋ ਨਾ, ਬਲਕਿ ਚੁੱਪ ਖਲੋ ਕੇ ਖੁਦਾਵੰਦ ਦੀ ਮੁਕਤੀ ਦੇ ਕੰਮ ਨੂੰ ਵੇਖੋ, ਜਿਹੜਾ ਉਹ ਅੱਜ ਤੁਹਾਡੇ ਲਈ ਕਰੇਗਾ। ਕਿਉਂ ਜੇ ਜਿਨ੍ਹਾਂ ਮਿਸਰੀਆਂ ਨੂੰ ਤੁਸੀਂ ਅੱਜ ਵੇਖਦੇ ਹੋ, ਉਹਨਾਂ ਨੂੰ ਫਿਰ ਕਦੀ ਹਮੇਸ਼ਾ ਤੀਕਰ ਨਾ ਵੇਖੋਗੇ। ਫਿਰ ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਵਧਾਇਆ, ਤੇ ਖੁਦਾਵੰਦ ਨੇ ਸਾਰੀ ਰਾਤ ਤੇਜ਼ ਪੂਰਬੀ ਹਵਾ ਚਲਾ ਕੇ ਤੇ ਸਮੁੰਦਰ ਨੂੰ ਪਿਛਾਂ ਹਟਾ ਕੇ ਉਹਨੂੰ ਖੁਸ਼ਕ ਧਰਤੀ ਬਣਾ ਦਿੱਤਾ, ਤੇ ਪਾਣੀ ਦੋ ਹਿੱਸੇ ਹੋ ਗਿਆ। ਤੇ ਇਸਰਾਏਲੀ ਕੌਮ ਸਮੁੰਦਰ ਦੇ ਵਿੱਚੋਂ ਖੁਸ਼ਕ ਧਰਤੀ ਉੱਤੇ ਟੁਰ ਕੇ ਲੰਘ ਗਏ, ਤੇ ਉਹਨਾਂ ਦੇ ਸੱਜੇ ਤੇ ਖੱਬੇ ਹੱਥ ਪਾਣੀ ਕੰਧ ਵਾਂਗਰ ਸੀ। ਤੇ ਮਿਸਰੀਆਂ ਨੇ ਪਿੱਛਾ ਕੀਤਾ, ਤੇ ਫਰਾਉਨ ਦੇ ਸਾਰੇ ਘੋੜੇ ਤੇ ਰੱਥ ਸਵਾਰ ਉਹਨਾਂ ਦੇ ਮਗਰ ਮਗਰ ਸਮੁੰਦਰ ਦੇ ਵਿਚਾਲੇ ਟੁਰ ਗਏ। ਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ ਭਈ ਆਪਣਾ ਹੱਥ ਸਮੁੰਦਰ ਵੱਲ ਵਧਾ, ਤਾਂ ਜੋ ਪਾਣੀ ਮਿਸਰੀਆਂ ਤੇ ਉਹਨਾਂ ਦੇ ਰੱਥਾਂ ਤੇ ਸਵਾਰਾਂ ਉੱਤੇ ਫਿਰ ਵਗਣ ਲੱਗ ਜਾਵੇ। ਤੇ ਪਾਣੀ ਪਰਤ ਕੇ ਆਇਆ, ਤੇ ਉਹਨੇ ਰੱਥਾਂ ਤੇ ਸਵਾਰਾਂ ਤੇ ਫਰਾਉਨ ਦੇ ਸਾਰੇ ਲਸ਼ਕਰ ਨੂੰ, ਜਿਹੜਾ ਇਸਰਾਏਲੀਆਂ ਦਾ ਪਿੱਛਾ ਕਰਦਾ ਹੋਇਆ ਸਮੁੰਦਰ ਵਿੱਚ ਗਿਆ ਸੀ, ਗਰਕ ਕਰ ਦਿੱਤਾ, ਤੇ ਉਹਨਾਂ ਵਿੱਚੋਂ ਇੱਕ ਵੀ ਨਾ ਬਚਿਆ। ਪਰ ਇਸਰਾਏਲੀ ਕੌਮ ਸਮੁੰਦਰ ਦੇ ਵਿਚਕਾਰ ਖੁਸ਼ਕ ਧਰਤੀ ਉੱਤੇ ਟੁਰ ਕੇ ਨਿਕਲ ਗਏ, ਤੇ ਪਾਣੀ ਉਹਨਾਂ ਦੇ ਸੱਜੇ ਤੇ ਖੱਬੇ ਹੱਥ ਕੰਧ ਵਾਂਗਰ ਸੀ। ਤੇ ਖੁਦਾਵੰਦ ਨੇ ਇਸਰਾਏਲੀਆਂ ਨੂੰ ਮਿਸਰੀਆਂ ਦੇ ਹੱਥੋਂ ਇਸ ਤਰ੍ਹਾਂ ਬਚਾਇਆ, ਤੇ ਇਸਰਾਏਲੀਆਂ ਨੇ ਮਿਸਰੀਆਂ ਨੂੰ ਸਮੁੰਦਰ ਦੇ ਕੰਢੇ ਉੱਤੇ ਮਰੇ ਪਏ ਵੇਖਿਆ। ਤੇ ਇਸਰਾਏਲੀਆਂ ਨੇ ਉਹ ਵੱਡੀ ਕੁਦਰਤ ਜਿਹੜੀ ਖੁਦਾਵੰਦ ਨੇ ਮਿਸਰੀਆਂ ਉੱਤੇ ਜ਼ਾਹਿਰ ਕੀਤੀ ਸੀ ਵੇਖੀ, ਤੇ ਉਹ ਲੋਕ ਖੁਦਾਵੰਦ ਤੋਂ ਡਰੇ, ਤੇ ਖੁਦਾਵੰਦ ਉੱਤੇ ਤੇ ਉਹਦੇ ਬੰਦੇ ਮੂਸਾ ਉੱਤੇ ਈਮਾਨ ਲਿਆਏ। ਹੋਸੇ। ਇਸਰਾਏਲੀ ਦਰਿਆ ਦੀ ਰੇਤ ਵਾਂਗਰ ਅਣਗਿਣਤ ਤੇ ਬੇਕਿਆਸ ਹੋਣਗੇ, ਤੇ ਜਿੱਥੇ ਉਹਨਾਂ ਨੂੰ ਆਖਿਆ ਜਾਂਦਾ ਸੀ ਭਈ ਤੁਸੀਂ ਮੇਰੇ ਲੋਕ ਨਹੀਂ ਹੋ, ਉਹ ਜਿਉਂਦੇ ਰੱਬ ਦੇ ਪੁੱਤਰ ਅਖਵਾਣਗੇ। ਯਸਾਇਆ। ਐ ਯਕੂਬ, ਖੁਦਾਵੰਦ ਜਿਹਨੇ ਤੈਨੂੰ ਪੈਦਾ ਕੀਤਾ ਤੇ ਜਿਹਨੇ ਐ ਇਸਰਾਏਲ ਤੈਨੂੰ ਬਣਾਇਆ, ਇੰਜ ਆਖਦਾ ਏ ਭਈ ਡਰ ਨਾ, ਕਿਉਂ ਜੇ ਮੈਂ ਤੇਰਾ ਫਿਦਿਆ ਦਿੱਤਾ ਏ। ਮੈਂ ਤੇਰਾ ਨਾਂ ਲੈ ਕੇ ਤੈਨੂੰ ਬੁਲਾਇਆ ਏ, ਤੂੰ ਮੇਰਾ ਏ। ਜਦੋਂ ਤੂੰ ਸੈਲਾਬ ਵਿੱਚੋਂ ਲੰਘੇ ਤੇ ਮੈਂ ਤੇਰੇ ਨਾਲ ਹੋਵਾਂਗਾ, ਤੇ ਜਦੋਂ ਤੂੰ ਨਦੀਆਂ ਵਿੱਚੋਂ ਲੰਘੇ ਤੇ ਉਹ ਤੈਨੂੰ ਨਾ ਡੁਬੋਣਗੀਆਂ। ਜਦ ਤੂੰ ਅੱਗ ਵਿੱਚ ਟੁਰੇ ਤੇ ਤੈਨੂੰ ਅੱਗ ਨਾ ਲੱਗੇਗੀ, ਤੇ ਸ਼ੋਲਾ ਤੈਨੂੰ ਨਾ ਸਾੜੇਗਾ, ਕਿਉਂ ਜੇ ਮੈਂ ਖੁਦਾਵੰਦ ਤੇਰਾ ਰੱਬ ਇਸਰਾਏਲ ਦਾ ਕਦੂਸ ਤੇਰਾ ਮੁਕਤੀਦਾਤਾ ਵਾਂ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਖਾਲਕ, ਰੂਹ, ਸਿਆਣ, ਸਾਰੀ ਚੰਗਿਆਈ ਤੇ ਅਸਲੀਅਤ ਦੇ ਇਲਾਹੀ ਅਸੂਲ ਉੱਤੇ ਜ਼ੋਰ ਦੇਣ ਵਾਲਾ, ਆਪ ਮੌਜੂਦ ਹਯਾਤੀ, ਸੱਚਾਈ ਤੇ ਮੁਹੱਬਤ, ਉਹ ਜਿਹੜਾ ਕਾਮਲ ਤੇ ਅਬਦੀ ਏ, ਮਾਦੇ ਤੇ ਬਦੀ ਦਾ ਮੁਖਾਲਫ, ਜਿਹਦਾ ਕੋਈ ਅਸੂਲ ਨਹੀਂ, ਰੱਬ ਜਿਹਨੇ ਉਹ ਸਭ ਕੁਝ ਬਣਾਇਆ ਜਿਹੜਾ ਬਣਿਆ ਹੋਇਆ ਸੀ, ਤੇ ਆਪਣੇ ਆਪ ਦੇ ਮੁਖਾਲਫ ਕੋਈ ਐਟਮ ਜਾਂ ਅਨਸਰ ਨਾ ਬਣਾ ਸਕਿਆ। ਤਖਲੀਕੀ ਅਸੂਲ, ਹਯਾਤੀ, ਸੱਚਾਈ ਤੇ ਮੁਹੱਬਤ ਰੱਬ ਏ। ਸੰਸਾਰ ਰੱਬ ਦੀ ਅਕਾਸੀ ਕਰਦਾ ਏ, ਇੱਕ ਖਾਲਕ ਤੇ ਇੱਕ ਤਖਲੀਕ ਦੇ ਇਲਾਵਾ ਹੋਰ ਕੁਝ ਨਹੀਂ। ਇਹ ਤਖਲੀਕ ਰੂਹਾਨੀ ਖਿਆਲਾਂ ਤੇ ਇਹਨਾਂ ਦੀਆਂ ਪਛਾਣਾਂ ਦੇ ਜ਼ਾਹਰ ਹੋਣ ਤੇ ਮੁਸ਼ਤਮਿਲ ਏ, ਜਿਹੜੇ ਲਾਮਹਿਦੂਦ ਸਿਆਣ ਦੇ ਦਾਮਨ ਨਾਲ ਜੁੜੇ ਨੇ ਤੇ ਹਮੇਸ਼ਾ ਮੁਨਕਸ ਹੁੰਦੇ ਨੇ। ਇਹ ਖਿਆਲਤ ਮਹਿਦੂਦ ਤੋਂ ਲਾਮਹਿਦੂਦ ਤੀਕਰ ਵਸੀ ਨੇ, ਤੇ ਬਹੁਤ ਉੱਚੇ ਖਿਆਲ ਰੱਬ ਦੀਆਂ ਧੀਆਂ ਤੇ ਪੁੱਤਰ ਨੇ। ਪੈਦਾਇਸ਼ 1 ਬਾਬ 27 ਆਇਤ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ, ਨਰੋ ਨਾਰੀ ਉਹਨਾਂ ਨੂੰ ਪੈਦਾ ਕੀਤਾ। ਇਸ ਯਾਦਗਾਰ ਲਮਹਾਤੀ ਖਿਆਲ ਉੱਤੇ ਜ਼ੋਰ ਦੇਣ ਲਈ ਇਹ ਕਈ ਵਾਰੀ ਦੁਹਰਾਇਆ ਗਿਆ ਏ ਭਈ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ ਤਾਂ ਜੋ ਇਲਾਹੀ ਰੂਹ ਦੀ ਅਕਾਸੀ ਕਰੇ। ਇਹਦਾ ਮਤਲਬ ਏ ਭਈ ਇਨਸਾਨ ਇੱਕ ਆਮ ਇਸਤਲਾਹ ਏ, ਮੁਜ਼ੱਕਰ, ਮੁਅੰਨਸ ਤੇ ਬੇਜਿਨਸ ਸਿਰਫ ਇਨਸਾਨ ਦੇ ਨਜ਼ਰੀਏ ਨੇ। ਪੁਰਾਣੀਆਂ ਬੋਲੀਆਂ ਵਿੱਚੋਂ ਇੱਕ ਵਿੱਚ ਲਫ਼ਜ਼ ਇਨਸਾਨ ਲਈ ਸਿਆਣ ਦਾ ਦੂਜਾ ਲਫ਼ਜ਼ ਵੀ ਵਰਤਿਆ ਗਿਆ ਏ। ਇਸ ਤਾਰੀਫ ਨੂੰ ਬਸ਼ਰੀਅਤ ਪਸੰਦਾਂ ਨੇ ਜਾਂ ਕਿਸੇ ਦੇਵਤਾ ਦੀ ਇਨਸਾਨੀਅਤ ਆਮੋਜ਼ੀ ਨੇ ਮਾੜਾ ਕਰ ਦਿੱਤਾ ਏ। ਇੱਕ ਬਸ਼ਰੀਆਤੀ ਰੱਬ ਦੇ ਫਿਕਰੇ ਵਿੱਚ ਲਫ਼ਜ਼ ਬਸ਼ਰੀਅਤ 2 ਯੂਨਾਨੀ ਲਫ਼ਜ਼ਾਂ ਤੋਂ ਨਿਕਲਿਆ ਏ ਜਿਹੜੇ ਇਨਸਾਨ ਤੇ ਸ਼ਕਲ ਵੱਲ ਇਸ਼ਾਰਾ ਕਰਦੇ ਨੇ, ਤੇ ਦੇਵਤਾ ਦੀ ਜਿਸਮਾਨੀਅਤ
ਮਕਾਨ ਦੀ ਜਾਨ ਕੱਢਣ ਵਾਲੀ ਦਿਮਾਗੀ ਕੋਸ਼ਿਸ਼ ਦੇ ਤੌਰ ਤੇ ਜਿਨ੍ਹਾਂ ਦੀ ਤਸ਼ਰੀਹ ਕੀਤੀ ਜਾਂਦੀ ਏ। ਸਿਆਣ ਦੀ ਹਯਾਤੀ ਦੇਣ ਵਾਲੀ ਖਸਲਤ ਰੂਹ ਏ, ਨਾ ਕਿ ਮਾਦਾ। ਮਿਸਾਲੀ ਇਨਸਾਨ ਤਖਲੀਕ ਦੇ ਨਾਲ, ਜ਼ਹਾਨਤ ਦੇ ਨਾਲ, ਸੱਚਾਈ ਦੇ ਨਾਲ ਮੁਤਾਬਕਤ ਰੱਖਦਾ ਏ। ਮਿਸਾਲੀ ਬੁੱਢੀ ਹਯਾਤੀ ਤੇ ਪਿਆਰ ਦੇ ਨਾਲ ਮੁਤਾਬਕਤ ਰੱਖਦੀ ਏ। ਰੱਬ ਇਨਸਾਨ ਦਾ ਖਾਲਕ ਏ ਤੇ ਇਨਸਾਨ ਦਾ ਇਲਾਹੀ ਅਸੂਲ ਕਾਮਲ ਹੋਣ ਨਾਲ ਇਲਾਹੀ ਖਿਆਲ ਜਾਂ ਪਰਛਾਵਾਂ ਯਾਨੀ ਇਨਸਾਨ ਕਾਮਲ ਹੀ ਰਹਿੰਦਾ ਏ। ਇਨਸਾਨ ਰੱਬ ਦੀ ਹਸਤੀ ਦਾ ਇਜ਼ਹਾਰ ਏ। ਜੇ ਕੋਈ ਅਜਿਹਾ ਵੇਲਾ ਸੀ ਜਦੋਂ ਇਨਸਾਨ ਨੇ ਇਲਾਹੀ ਕਾਮਲੀਅਤ ਦਾ ਇਜ਼ਹਾਰ ਨਹੀਂ ਕੀਤਾ ਤੇ ਇਹ ਉਹ ਵੇਲਾ ਸੀ ਜਦੋਂ ਇਨਸਾਨ ਨੇ ਰੱਬ ਨੂੰ ਜ਼ਾਹਿਰ ਨਹੀਂ ਕੀਤਾ, ਤੇ ਨਤੀਜੇ ਦੇ ਤੌਰ ਤੇ ਇਹ ਉਹ ਵੇਲਾ ਸੀ ਜਦੋਂ ਅਲੂਹੀਅਤ ਯਾਨੀ ਵਜੂਦ ਗੈਰ ਯਕੀਨੀ ਸੀ। ਸਾਇੰਸ ਵਿੱਚ ਰੱਬ ਤੇ ਇਨਸਾਨ, ਇਲਾਹੀ ਅਸੂਲ ਤੇ ਖਿਆਲ ਦੇ ਤਾਲੁਕਾਤ ਲਾਜ਼ਵਾਲ ਨੇ, ਤੇ ਸਾਇੰਸ ਭੁੱਲ ਚੁੱਕ ਜਾਂਦੀ ਏ ਨਾਹਮਾਂਗੀ ਵੱਲ ਪਰਤ ਕੇ ਆਉਣਾ। ਪਰ ਇਹ ਇਲਾਹੀ ਤਰਤੀਬ ਜਾਂ ਰੂਹਾਨੀ ਕਾਨੂੰਨ ਰੱਖਦੀ ਏ ਜਿਹਦੇ ਵਿੱਚ ਰੱਬ ਤੇ ਜੋ ਕੁਝ ਉਹ ਬਣਾਉਂਦਾ ਏ ਕਾਮਲ ਤੇ ਅਬਦੀ ਨੇ, ਜਿਹੜੇ ਉਹਦੀ ਪੂਰੀ ਤਾਰੀਖ ਵਿੱਚ ਨਾ ਬਦਲਣ ਵਾਲੇ ਰਹੇ ਨੇ। ਅਲੂਹੀਅਤ ਲਈ ਮਾਦਰ ਪਿਦਰ ਨਾਮ ਏ ਜਿਹੜਾ ਉਹਦੀ ਰੂਹਾਨੀ ਮਖਲੂਕ ਦੇ ਨਾਲ ਉਹਦੇ ਪਿਆਰੇ ਰਿਸ਼ਤੇ ਵੱਲ ਇਸ਼ਾਰਾ ਕਰਦਾ ਏ। ਜਿਵੇਂ ਭਈ ਰਸੂਲ ਨੇ ਇਹਨਾਂ ਲਫ਼ਜ਼ਾਂ ਵਿੱਚ ਇਹ ਜ਼ਾਹਰ ਕੀਤਾ ਜਿਨ੍ਹਾਂ ਨੂੰ ਇੱਕ ਚੰਗੇ ਸ਼ਾਇਰ ਦੀ ਮਨਜ਼ੂਰੀ ਨਾਲ ਲਿਆ ਗਿਆ ਹੋਵੇ, ਇਸ ਲਈ ਭਈ ਅਸੀਂ ਵੀ ਉਹਦੀ ਔਲਾਦ ਵਾਂ। ਪੈਦਾਇਸ਼ ਦੀ ਸਾਇੰਸ ਵਿੱਚ ਅਸੀਂ ਪੜ੍ਹਦੇ ਹਾਂ ਭਈ ਜੋ ਕੁਝ ਉਹਨੇ ਬਣਾਇਆ ਸੀ ਉਹਦੇ ਉੱਤੇ ਨਜ਼ਰ ਕੀਤੀ ਤੇ ਵੇਖਿਆ ਭਈ ਚੰਗਾ ਏ। ਦੂਜੀ ਸੂਰਤ ਵਿੱਚ ਜਿਸਮਾਨੀ ਹਿੱਸਾ ਇਹ ਵਾਜ਼ਿਆ ਕਰਦੀਆਂ ਨੇ ਜੇ ਅਸੀਂ ਗਲਤੀ ਦੀ ਤਾਰੀਖ ਵੱਲ ਸੱਚਾਈ ਦੇ ਰਿਕਾਰਡ ਵਾਂਗਰ ਧਿਆਨ ਕਰਦੇ ਹਾਂ ਤੇ ਪਾਪ ਤੇ ਬਿਮਾਰੀ ਦਾ ਰੂਹਾਨੀ ਰਿਕਾਰਡ ਮਾਦੀ ਹਿੱਸਾਂ ਦੇ ਝੂਠੇ ਨਤੀਜੇ ਦੀ ਹਮਾਇਤ ਕਰਦਾ ਏ। ਪਾਪ, ਬਿਮਾਰੀ ਤੇ ਮੌਤ ਨੂੰ ਅਸਲੀਅਤ ਤੋਂ ਖਾਲੀ ਸਮਝਿਆ ਜਾਣਾ ਚਾਹੀਦਾ ਏ ਭਈ ਉਹ ਚੰਗਿਆਈ ਯਾਨੀ ਰੱਬ ਤੋਂ ਖਾਲੀ ਨੇ। ਫਾਨੀ ਮੁਖਾਲਫਤ ਦੀ ਬੁਨਿਆਦ ਇਨਸਾਨ ਦੇ ਸ਼ੁਰੂ ਦੀ ਝੂਠੀ ਸਿਆਣ ਏ। ਠੀਕ ਤਰ੍ਹਾਂ ਸ਼ੁਰੂ ਕਰਨਾ, ਠੀਕ ਤਰ੍ਹਾਂ ਅਖੀਰ ਹੋਣਾ ਏ। ਹਰ ਉਹ ਨਜ਼ਰੀਆ ਜਿਹੜਾ ਦਿਮਾਗ ਤੋਂ ਸ਼ੁਰੂ ਹੁੰਦਾ ਵਿਖਾਲੀ ਦਿੰਦਾ ਏ, ਗਲਤ ਸ਼ੁਰੂ ਹੁੰਦਾ ਏ। ਇਲਾਹੀ ਸਿਆਣ ਹੀ ਵਜੂਦੀਅਤ ਦੀ ਇਕੱਲੀ ਵਜ੍ਹਾ ਜਾਂ ਅਸੂਲ ਏ। ਵਜ੍ਹਾ ਮਾਦੇ ਵਿੱਚ, ਫਾਨੀ ਅਕਲ ਵਿੱਚ ਜਾਂ ਬਦਨੀ ਸ਼ਕਲ ਵਿੱਚ ਮੌਜੂਦ ਨਹੀਂ ਏ। ਬਸ਼ਰ ਗਰੂਰ ਪਸੰਦ ਕਰਨ ਵਾਲੇ ਹੁੰਦੇ ਨੇ। ਉਹ ਆਪਣੇ ਆਪ ਨੂੰ ਆਜ਼ਾਦ ਕਾਰਕੁਨ, ਆਪ ਲਿਖਾਰੀ, ਕਿਸੇ ਅਜਿਹੀ ਸ਼ੈ ਨੂੰ ਬਣਾਉਣ ਵਾਲੇ ਸਮਝਦੇ ਨੇ ਜਿਹੜੀ ਰੱਬ ਨਾ ਬਣਾ ਸਕਿਆ ਜਾਂ ਨਹੀਂ ਬਣਾ ਸਕਦਾ। ਫਾਨੀ ਸਿਆਣ ਦੀਆਂ ਤਖਲੀਕਾਂ ਮਾਦੀ ਨੇ। ਲਾਫਾਨੀ ਰੂਹਾਨੀ ਇਨਸਾਨ ਕੱਲਾ ਸੱਚਾਈ ਦੀ ਤਖਲੀਕ ਨੂੰ ਪੇਸ਼ ਕਰਦਾ ਏ। ਜਦ ਬਸ਼ਰ ਆਪਣੀ ਵਜੂਦੀਅਤ ਦੇ ਖਿਆਲਾਂ ਨੂੰ ਰੂਹਾਨੀ ਦੇ ਨਾਲ ਜੋੜਦਾ ਏ ਤੇ ਰੱਬ ਵਾਂਗਰ ਕੰਮ ਕਰਦਾ ਏ ਤੇ ਉਹ ਹਨੇਰੇ ਵਿੱਚ ਨਹੀਂ ਟਟੋਲੇਗਾ ਤੇ ਧਰਤੀ ਨਾਲ ਨਹੀਂ ਜੁੜਿਆ ਰਵੇਗਾ, ਕਿਉਂ ਜੇ ਉਹਨੇ ਅਸਮਾਨ ਦਾ ਮਜ਼ਾ ਨਹੀਂ ਚਖਿਆ। ਬਦਨੀ ਅਕੀਦੇ ਸਾਨੂੰ ਧੋਖਾ ਦਿੰਦੇ ਨੇ। ਉਹ ਇਨਸਾਨ ਨੂੰ ਗੈਰ ਇਖਤਿਆਰੀ ਰਿਆਕਾਰ ਬਣਾਉਂਦੇ ਨੇ ਜਿਹੜਾ ਚੰਗਿਆਈ ਨੂੰ ਪੈਦਾ ਕਰਦਿਆਂ ਬਦੀ ਨੂੰ ਪੈਦਾ ਕਰਦਾ ਏ। ਫਜ਼ਲ ਤੇ ਸੱਚਾਈ ਦਾ ਖਾਕਾ ਬਣਾਉਂਦਿਆਂ ਹੋਏ ਬਦਨੁਮਾਈ ਬਣਾਉਂਦਾ ਏ। ਜਿਨ੍ਹਾਂ ਨੂੰ ਬਰਕਤ ਦਿੰਦਾ ਏ ਉਹਨਾਂ ਨੂੰ ਜ਼ਖਮੀ ਕਰ ਦਿੰਦਾ ਏ। ਉਹ ਇੱਕ ਆਮ ਗਲਤ ਖਾਲਕ ਬਣ ਜਾਂਦਾ ਏ ਜਿਹਦੇ ਨਾਲ ਉਹ ਮੰਨਦਾ ਏ ਭਈ ਉਹ ਇੱਕ ਅੱਧਾ ਰੱਬ ਏ। ਉਹਦੀ ਛੂਹਣ ਆਸ ਨੂੰ ਮਿੱਟੀ ਕਰ ਦਿੰਦੀ ਏ। ਉਹ ਮਿੱਟੀ ਜਿਹਨੂੰ ਅਸੀਂ ਸਾਰਿਆਂ ਨੇ ਆਪਣੇ ਪੈਰਾਂ ਹੇਠਾਂ ਰੋਲਿਆ। ਉਹ ਸ਼ਾਇਦ ਬਾਈਬਲ ਦੀ ਬੋਲੀ ਵਿੱਚ ਆਖੇਗਾ, ਜਿਸ ਨੇਕੀ ਦਾ ਇਰਾਦਾ ਕਰਦਾ ਵਾਂ ਉਹ ਤੇ ਕਰਦਾ ਨਹੀਂ, ਪਰ ਜਿਸ ਬਦੀ ਦਾ ਇਰਾਦਾ ਨਹੀਂ ਕਰਦਾ ਉਹ ਕਰ ਲੈਂਦਾ ਵਾਂ। ਇੱਥੇ ਬਸ ਇੱਕ ਖਾਲਕ ਤੋਂ ਸਿਵਾ ਕੋਈ ਨਹੀਂ ਜਿਹਨੇ ਸਭ ਕੁਝ ਖਲਕ ਕੀਤਾ। ਸੈਕਸ਼ਨ ਤੇ 20 ਦੂਜੀਆਂ ਬੋਲੀਆਂ ਵਿੱਚ ਚੰਗਿਆਈ ਰੱਬ ਲਈ ਇੱਕ ਇਸਤਲਾਹ ਏ। ਸਹੀਫੇ ਉਸ ਸਭ ਨੂੰ ਜ਼ਾਹਰ ਕਰਦੇ ਨੇ ਜੋ ਕੁਝ ਉਹਨੇ ਚੰਗਾ ਬਣਾਇਆ, ਜਿਵੇਂ ਭਈ ਉਹ ਆਪ ਅਸੂਲ ਤੇ ਖਿਆਲ ਵਿੱਚ ਚੰਗਾ ਏ। ਇਸ ਲਈ ਰੂਹਾਨੀ ਸੰਸਾਰ ਚੰਗਾ ਏ ਤੇ ਇਹ ਰੱਬ ਨੂੰ ਉਂਝਦਾ ਹੀ ਜ਼ਾਹਿਰ ਕਰਦੀ ਏ ਜਿਵੇਂ ਉਹ ਹੈ। ਰੱਬ ਦੇ ਖਿਆਲ ਕਾਮਲ ਤੇ ਅਬਦੀ ਨੇ। ਉਹ ਮਵਾਦ ਤੇ ਹਯਾਤੀ ਨੇ। ਮਾਦੀ ਤੇ ਆਰਜ਼ੀ ਖਿਆਲ ਇਨਸਾਨੀ ਨੇ ਜਿਨ੍ਹਾਂ ਵਿੱਚ ਗਲਤੀ ਸ਼ਾਮਲ ਹੁੰਦੀ ਏ। ਤੇ ਕਿਉਂ ਜੇ ਰੱਬ ਰੂਹ ਹੀ ਇਕੱਲੀ ਵਜ੍ਹਾ ਏ, ਇਸ ਲਈ ਉਹ ਇਲਾਹੀ ਵਜ੍ਹਾ ਤੋਂ ਖਾਲੀ ਨੇ ਤੇ ਫਿਰ ਆਰਜ਼ੀ ਤੇ ਮਾਦੀ ਰੂਹ ਦੀਆਂ ਤਖਲੀਕਾਂ ਨਹੀਂ ਏ। ਇਹ ਰੂਹਾਨੀ ਤੇ ਅਬਦੀ ਸ਼ਾਵਾਂ ਦੇ ਮੁਖਾਲਫ ਹੋਣ ਦੇ ਇਲਾਵਾ ਕੁਝ ਨਹੀਂ। ਕ੍ਰਿਸਚਨ ਸਾਇੰਸ ਤਖਲੀਕ ਨੂੰ ਨਹੀਂ ਬਲਕਿ ਅਫਸ਼ਾਈ ਨੂੰ ਪੇਸ਼ ਕਰਦੀ ਏ। ਇਹ ਮਾਲੀਕਿਊਲ ਤੋਂ ਸਿਆਣ ਤੀਕਰ ਮਾਦੀ ਤਰੱਕੀ ਨੂੰ ਨਹੀਂ ਬਲਕਿ ਇਨਸਾਨ ਤੇ ਸੰਸਾਰ ਲਈ ਇਲਾਹੀ ਸਿਆਣ ਦੀ ਅਨਾਇਤ ਨੂੰ ਜ਼ਾਹਿਰ ਕਰਦੀ ਏ। ਮਤਨਾਸਬ ਤੌਰ ਤੇ ਜਦ ਇਨਸਾਨੀ ਨਸਲ ਅਬਦੀ ਦੇ ਨਾਲ ਰਾਬਤਿਆਂ ਨੂੰ ਮੁਕਾ ਦਿੰਦੀ ਏ ਤੇ ਹਮ ਆਹੰਗ ਹਸਤੀ ਨੂੰ ਰੂਹਾਨੀ ਤੌਰ ਤੇ ਸਮਝਿਆ ਜਾਵੇਗਾ ਤੇ ਉਹ ਇਨਸਾਨ ਜ਼ਾਹਿਰ ਹੋਵੇਗਾ
ਜਿਹੜਾ ਜ਼ਮੀਨੀ ਨਾ ਹੋਵੇ ਬਲਕਿ ਰੱਬ ਦੇ ਨਾਲ ਬਾਹਮ ਹੋਵੇ। ਇਹ ਸਾਇੰਸੀ ਅਸਲੀਅਤ ਪਈ ਇਨਸਾਨ ਤੇ ਸੰਸਾਰ ਰੂਹ ਨਾਲ ਮੁਰਤਬ ਹੁੰਦੇ ਨੇ ਤੇ ਇਸੇ ਤਰ੍ਹਾਂ ਰੂਹਾਨੀ ਵੀ ਹੁੰਦੇ ਨੇ। ਇਲਾਹੀ ਸਿਆਣ ਵਿੱਚ ਇੰਨੀ ਹੀ ਮਜ਼ਬੂਤ ਹੁੰਦੀ ਏ ਜਿੰਨਾ ਇਹ ਸਬੂਤ ਏ ਭਈ ਫਾਨੀ ਬਸ਼ਰ ਬਸ ਉਦੋਂ ਹੀ ਸਿਹਤਮੰਦੀ ਦਾ ਫਹਿਮ ਪਾਉਂਦੇ ਨੇ ਜਦੋਂ ਉਹ ਪਾਪ ਤੇ ਬਿਮਾਰੀ ਦਾ ਫਹਿਮ ਖੋ ਦਿੰਦੇ ਨੇ। ਇਹ ਮੰਨਦਿਆਂ ਹੋਏ ਭਈ ਇਨਸਾਨ ਖਾਲਕ ਏ, ਬਸ਼ਰ ਰੱਬ ਦੀ ਤਖਲੀਕ ਨੂੰ ਕਦੀ ਸਮਝ ਨਹੀਂ ਸਕਦੇ। ਪਹਿਲੇ ਤੋਂ ਤਖਲੀਕ ਸ਼ੁਦਾ ਰੱਬ ਦੇ ਪੁੱਤਰ ਬਸ ਉਦੋਂ ਹੀ ਆਪਣੀ ਪਛਾਣ ਪਾਉਂਦੇ ਨੇ ਜਦੋਂ ਇਨਸਾਨ ਹਸਤੀ ਦੀ ਸੱਚਾਈ ਨੂੰ ਪਾ ਲੈਂਦਾ ਏ। ਸੱਚਾਈ ਇਹ ਹੈ ਭਈ ਅਸਲੀ ਮਿਸਾਲੀ ਇਨਸਾਨ ਇਸੇ ਤਨਾਸਬ ਵਿੱਚ ਜ਼ਾਹਿਰ ਹੁੰਦੇ ਨੇ ਜਦ ਝੂਠੇ ਤੇ ਮਾਦੀ ਗਾਇਬ ਹੁੰਦੇ ਨੇ। ਮਜ਼ੀਦ ਵਿਆਹ ਨਾ ਕਰਨਾ ਜਾਂ ਵਿਆਹ ਵਿੱਚ ਦਿੱਤੇ ਜਾਣਾ ਨਾ ਹੀ ਇਨਸਾਨ ਦੇ ਤਸਲਸਲ ਨੂੰ ਬੰਦ ਕਰਦਾ ਏ ਤੇ ਨਾ ਹੀ ਰੱਬ ਦੇ ਲਾਮਤਨਾਹੀ ਮਨਸੂਬੇ ਵਿੱਚ ਉਹਦੀ ਵੱਧਦੀ ਹੋਈ ਤਾਦਾਦ ਦੇ ਫਹਿਮ ਨੂੰ ਬੰਦ ਕਰਦਾ ਏ। ਰੂਹਾਨੀ ਤੌਰ ਤੇ ਇਹ ਸਮਝਣਾ ਭਈ ਸਿਵਾਏ ਇੱਕ ਖਾਲਕ ਰੱਬ ਦੇ ਹੋਰ ਕੋਈ ਨਹੀਂ, ਸਾਰੀ ਤਖਲੀਕ ਨੂੰ ਅਯਾਂ ਕਰਦਾ, ਸਹੀਫਿਆਂ ਦੀ ਤਸਦੀਕ ਕਰਦਾ, ਅਲੈਦਗੀ ਜਾਂ ਪੀੜ ਤੇ ਅਜ਼ਲੀ ਤੇ ਕਾਮਲ ਤੇ ਅਬਦੀ ਇਨਸਾਨੀਅਤ ਦੀ ਮਿੱਠੀ ਯਕੀਨ ਦਹਾਨੀ ਲਿਆਉਂਦਾ ਏ। ਹੁਣ ਮੈਂ ਮੀਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਂ ਤੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ੀਨੀ ਇਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।